member of Modi's inner circle behind Canadian criminal plot. Mounties have alleged India is involved in widespread crimes in Canada, including murder and intimidation. The journalist called me and asked me if it was that person. I confirmed it was that person. ਅਸੀਂ ਹੁਣ ਤੱਕ ਇਹੀ ਕਹਿੰਦੇ ਰਹੇ ਹਾਂ ਕਿ ਹਾਈਐਸਟ ਲੈਵਲਸ ਆਫ ਦਾ ਇੰਡੀਅਨ ਗਵਰਨਮੈਂਟ ਦੇ ਬੰਦੇ ਇਹਦੇ 'ਚ ਇਨਵੋਲਵ ਨੇ। ਸੋ ਹੁਣ ਅਮਿਤ ਸ਼ਾਹ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ। ਪੁਲਿਸ ਐਵੀਡੈਂਸ ਸ਼ੋਜ਼ Indian diplomats and consular staff collected information for the Indian government, which was used to issue instructions to criminal organizations to carry out acts of violence in Canada. The Mounties also have assembled evidence of credible and imminent threats to the members of South Asian community, especially members of pro-Khalistan movement seeking a separate homeland for Sikhs. Washington Post had prior intelligence implicating Amit Shah in the killing, likely sourced from the US intelligence. Canadian officials confronted Indian representatives in Singapore with concrete evidence. उन्होंने कहा India's national security advisor Ajit Doval responded. उन्होंने कहा जी ਚੱਕੋ ਆਪਣੀਆਂ ਫਾਈਲਾਂ, no matter ਤੁਸੀਂ ਕੀ ਸਾਨੂੰ ਜਿਹੜੀ ਹੈ ਉਹ ਸਬੂਤ ਦਿੱਤੇ ਨੇ, ਅਸੀਂ ਕਦੇ ਨਹੀਂ ਮੰਨਾਂਗੇ ਵੀ ਅਸੀਂ ਨਿੱਜਰ ਨੂੰ ਮਾਰਿਆ। ਗੈਟ ਆਊਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 29 ਅਕਤੂਬਰ 2024 14 ਕੱਤਕ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵੀ, ਔਰ ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪੈਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਗੁਰਸ਼ਰਨ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਜੋ ਸਿੱਖ ਕੌਮ ਹੈ ਉਸ ਦੀ ਚੜ੍ਹਦੀ ਕਲਾ ਤੇ ਖਾਲਿਸਤਾਨ ਦੀ ਪ੍ਰਾਪਤੀ ਜਿਹਦੀ ਉਹ ਅਰਦਾਸ ਕੀਤੀ ਹੈ ਔਰ ਇਹ ਕਿਹਾ ਹੈ ਕਿ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਟੀਵੀ 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਸ਼ਰਨ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਸਰਕਾਰ ਨੇ ਭਾਰਤ ਦੀ ਨਾਜ਼ੀਵਾਦੀ ਮੋਦੀ ਤੇ ਅਮਿਤ ਸ਼ਾਹ ਦੀ ਹੁਕੂਮਤ ਨੂੰ ਦੁਨੀਆ ਦੀ ਕਚਹਿਰੀ ਵਿੱਚ ਦਹਿਸ਼ਤਗਰਦੀ ਦੇ ਮਾਮਲੇ ਤੇ ਪੂਰੀ ਤਰ੍ਹਾਂ ਨੰਗਿਆ ਕਰ ਦਿੱਤਾ। ਸੋ ਕੈਨੇਡਾ ਦੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਨੇ ਕੈਨੇਡੀਅਨ ਪਾਰਲੀਮੈਂਟ ਦੀ ਪਬਲਿਕ ਸੇਫਟੀ ਅਤੇ ਨੈਸ਼ਨਲ ਸੁਰੱਖਿਆ ਸਾਹਮਣੇ ਟੈਸਟੀਫਾਈ ਕਰਦਿਆਂ ਕਿਹਾ ਹੈ ਕਿ ਕੈਨੇਡਾ ਵਿਚਲੀ ਸਿੱਖਾਂ ਖਿਲਾਫ ਹਿੰਸਾ ਸਿੱਧੇ ਤੌਰ ਤੇ ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਥੱਲੇ
ਕੀਤੀ ਜਾ ਰਹੀ ਹੈ। ਸੋ ਜ਼ਾਹਿਰ ਹੈ ਕਿ ਹੁਣ ਮੋਦੀ ਅਮਿਤ ਸ਼ਾਹ ਦੀ ਜਿਹੜੀ ਸਰਕਾਰ ਹੈ ਸਿੱਧੇ ਤੌਰ ਤੇ ਦੋਸ਼ੀਆਂ ਦੇ ਕਟਾਰੇ ਵਿੱਚ ਖੜੀ ਕਰ ਦਿੱਤੀ ਗਈ ਹੈ ਔਰ ਅਸੀਂ ਕੈਨੇਡੀਅਨ ਸਰਕਾਰ ਦਾ ਇਸ ਮਜ਼ਬੂਤ ਸਟੈਂਡ ਲਈ ਧੰਨਵਾਦ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸਾਡੇ ਹਿਊਸਟਨ ਤੋਂ ਵੀਰ ਸਰ ਗੁਰਚਰਨ ਸਿੰਘ ਜੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੇ ਹੀ ਸੋਚਵਾਨ, ਬੜੇ ਕਾਮਯਾਬ ਕਾਰੋਬਾਰੀ ਔਰ ਖਾਲਿਸਤਾਨ ਦੇ ਲਈ ਪੂਰਾ ਦਰਦ ਹੀ ਨਹੀਂ ਰੱਖਣ ਵਾਲੇ, ਬ੍ਰਾਹਮਣਵਾਦ ਦੇ ਹਰ ਹਥਿਆਰ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਨਵੰਬਰ 84 ਔਰ ਉਹ ਸਾਰੇ ਪੀਰੀਅਡ ਤੋਂ ਜਿਹੜੇ ਵੀਰ ਭੈਣਾਂ ਬਾਈ ਕਨਵਿਕਸ਼ਨ, ਇੱਕ ਉਹ ਨੇ ਜਿਹੜੇ ਜਜ਼ਬਾਤੀ ਤੌਰ 'ਤੇ ਵਕਤੀ ਤੌਰ 'ਤੇ ਖਾਲਿਸਤਾਨੀ ਬਣੇ, ਪਰ ਬਹੁਤ ਥੋੜ੍ਹੇ ਉਹ ਨੇ ਜਿਹੜੇ ਬਾਈ ਕਨਵਿਕਸ਼ਨ, ਜਿਨ੍ਹਾਂ ਨੂੰ ਇਸ ਗੱਲ ਦਾ ਬਿਲਕੁਲ ਜਿਹੜੇ ਸਿਸਟਮ ਦੇ ਵਿੱਚ ਰਹੇ, ਉਹਨਾਂ ਨੇ ਹਿੰਦੂ ਤਵੀਆਂ ਜਿਨ੍ਹਾਂ ਨੂੰ ਬ੍ਰਾਹਮਣਵਾਦੀ ਕਿਹਾ ਜਾਂਦਾ ਸੀ, ਉਹਨਾਂ ਦੇ ਮਾਈਂਡ ਸੈਟ ਨੂੰ ਸਮਝਿਆ। ਉਹਨਾਂ ਦੇ ਨਾਲ ਉਹਨਾਂ ਨੇ ਉਹ ਭਾਵੇਂ ਨੌਕਰੀਆਂ ਕੀਤੀਆਂ ਜਾਂ ਕਾਰੋਬਾਰ ਕੀਤੇ, ਅਤੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਭਾਈ ਬਿਨਾਂ ਖਾਲਿਸਤਾਨ ਤੋਂ ਸਿੱਖ ਮਹਿਫੂਜ਼ ਨਹੀਂ ਹੋ ਸਕਦੇ। 1000 ਸਾਲ ਦੀ ਗੁਲਾਮੀ ਤੋਂ ਬਾਅਦ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਉਹ ਸਿੱਖਾਂ ਨੂੰ ਜਿਹੜੇ ਦੇ ਲਈ ਲਫ਼ਜ਼ ਅੰਗਰੇਜ਼ੀ ਦੇ ਦੋ ਨੇ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਸਾਡੇ 'ਚ ਜਜ਼ਬ ਹੋ ਜਾਓ, ਹਿੰਦੂਆਂ ਦਾ ਇੱਕ ਆਪਣੇ ਆਪ ਨੂੰ ਫਿਰਕਾ ਮੰਨੋ ਔਰ ਆਪਣਾ ਜਿਹੜਾ ਹੈ ਉਹ ਹਿੰਦੂ ਮੰਨੋ, ਨਹੀਂ ਤਾਂ ਅਸੀਂ ਤੁਹਾਨੂੰ ਪੂਰਨ ਤੌਰ 'ਤੇ ਤਬਾਹ ਕਰ ਦਿਆਂਗੇ। ਐਨਾਹੀਲੇਟ ਹੁੰਦਾ ਹੈ ਡਿਸਟਰੋਏ ਕਰਨਾ। ਔਰ ਇਕੱਲੀ ਇਹ ਗੱਲ ਨਹੀਂ ਹੈ, ਅਸੀਂ ਇਸ ਟੌਪਿਕ ਨੂੰ ਡਿਸਕਸ ਅਜੇ ਨਹੀਂ ਕੀਤਾ ਕਿਉਂਕਿ ਇਹ ਖਬਰਾਂ ਤਾਂ ਆਈਆਂ 2-4 ਦਿਨ ਪਹਿਲਾਂ ਕਿ ਜੀ ਜਿਹੜੀ ਸੈਂਸਸ ਮਰਦਮਸ਼ੁਮਾਰੀ ਹਰ 10 ਸਾਲ ਬਾਅਦ ਹੁੰਦੀ ਹੈ, 2021 ਦੇ ਵਿੱਚ ਡਿਊ ਸੀ, ਇਹਨਾਂ ਨੇ ਨਹੀਂ ਕਰਵਾਈ, ਉਹ 2025 ਦੇ ਵਿੱਚ ਕਰਵਾਉਣ ਜਾ ਰਹੇ ਨੇ। ਪਰ ਉਹਦੇ 'ਚ ਇੱਕ ਕਲੌਜ਼, ਹਾਲਾਂਕਿ ਇਸ ਨੂੰ ਇੱਕ ਅੱਧੇ ਮੀਡੀਆ ਨੇ ਦਿੱਤਾ, ਬਾਕੀਆਂ ਨੇ ਅਜੇ ਉਹਦੀ ਡੀਟੇਲ ਨਹੀਂ ਦਿੱਤੀ, ਕਿ ਇਸ ਵਾਰ ਮਰਦਮਸ਼ੁਮਾਰੀ ਦੇ ਵਿੱਚ ਜਿਹੜੇ ਪੰਥ ਨੇ ਅੱਡ ਅੱਡ, ਉਹ ਵੀ ਜਿਹੜੇ ਨੇ ਐਜ਼ ਏ ਧਰਮ ਰੈਕਗਨਾਈਜ਼ ਹੋਣਗੇ। ਜਦੋਂ ਇਹ ਪੰਥ ਦੀ ਗੱਲ ਕਰਦਾ ਨੇ, ਜ਼ਾਹਰ ਹੈ ਕਿ ਵੀ ਇਹਨਾਂ ਨੇ ਪੰਜਾਬ ਦੇ ਵਿੱਚ ਸਾਰੇ ਰਾਧਾ ਸੁਆਮੀ, ਨਿਰੰਕਾਰੀ, ਉਹ ਸੌਦਾ ਸਾਧ ਔਰ ਇਹ ਸਾਰੇ ਜਿੰਨੇ ਨੇ, ਇਹਨਾਂ ਨੂੰ ਵੀ ਇਹਨਾਂ ਨੇ ਧਰਮ ਦੇ ਖਾਤੇ ਦੀ ਕੈਟਾਗਰੀ 'ਚ ਲਿਆ ਕੇ ਸਾਬਤ ਕਰਨਾ ਹੈ ਕਿ ਭਾਈ ਸਿੱਖਾਂ ਦੀ ਆਬਾਦੀ ਤਾਂ ਬਿਲਕੁਲ ਹੀ ਨਹੀਂ ਰਹੀ। ਔਰ ਇਸੇ ਤਰ੍ਹਾਂ ਬਾਕੀ ਥਾਵਾਂ 'ਤੇ ਵੀ ਜਿਹੜਾ ਕੋਈ ਗੋਰਖਨਾਥ ਪੰਥ, ਕੋਈ ਗੋਰਖ ਪੰਥ, ਕੋਈ ਲਿੰਗਾਇਤ ਪੰਥ, ਕੋਈ ਦੂਜਾ। ਹੁਣ ਇਹ ਜਿਹੜੀ ਇਸ ਲੈਵਲ ਦੀ ਖੇਡ ਹੈ, ਕਿਉਂਕਿ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਨਸਲਕੁਸ਼ੀ, ਔਰ ਮੇਰਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਜੈਨੋਸਾਈਡ ਸਿਰਫ ਫਿਜ਼ੀਕਲ ਨਹੀਂ ਹੈ, ਸਰੀਰਕ, ਕਿ ਵੀ ਉਹਨਾਂ ਨੇ ਸਾਡੇ 1.5 ਲੱਖ 2 ਲੱਖ ਨੌਜਵਾਨ ਮਾਰ ਦਿੱਤੇ ਔਰ ਉਹ ਸਾਰੇ ਦੇ ਨਾਲ ਉਹਨਾਂ ਨੇ ਨਸਲਕੁਸ਼ੀ ਕੀਤੀ ਜਾਂ ਡਰੱਗਸ ਦੇ ਹਵਾਲੇ ਕੀਤਾ। ਜਦੋਂ ਤੁਸੀਂ ਇਕਨੋਮਿਕਲ ਰਿਸੋਰਸ ਖੋਹ ਲੈਂਦੇ ਹੋ, ਬਿਲਕੁਲ, ਜਿਹੜੇ ਐਗਜ਼ਿਸਟਿੰਗ ਨੇ, ਜੋ ਪੰਜਾਬ 'ਚ ਇਸ ਵੇਲੇ ਝੋਨੇ ਦੀ ਬਰਾਮਦ ਨੂੰ ਲੈ ਕੇ ਜੋ ਚੱਲ ਰਹੀ ਹੈ, ਜੋ ਖੇਡ ਹਫ਼ਤਾ 2 ਹਫ਼ਤੇ ਚੱਲੀ, ਕਿਵੇਂ ਕਿਸਾਨਾਂ ਨੇ ਜਿਹੜਾ ਉਹ 4 ਘੰਟੇ ਦਾ ਬੰਦ ਔਰਗਨਾਈਜ਼ ਕੀਤਾ। ਫਿਰ ਅਮਿਤ ਸ਼ਾਹ ਦੇ ਮਿਨਿਸਟਰ ਆਏ, ਨਹੀਂ ਅਸੀਂ ਸਭ ਖਰੀਦ ਰਹੇ ਹਾਂ, ਹਰ ਦਾਣਾ ਖਰੀਦਿਆ ਜਾਏਗਾ। ਸੋ ਇਹ ਉਹ ਹਾਲਾਤ ਨੇ ਜਿਨ੍ਹਾਂ ਥੱਲੇ ਤੁਹਾਡੀ ਮਾਸ ਮਾਈਗ੍ਰੇਸ਼ਨ ਸ਼ੁਰੂ ਹੋਈ। 2 ਲੱਖ ਤੋਂ ਲੈ ਕੇ 5 ਲੱਖ ਤੱਕ ਸਟੂਡੈਂਟ ਦੇ ਨਾਂ ਥੱਲੇ ਉੱਥੋਂ ਪਲਾਇਨ ਹੋ ਰਿਹਾ, ਮਾਈਗ੍ਰੇਸ਼ਨ ਹੋ ਰਹੀ ਹੈ। ਸੋ ਇਸੇ ਤਰ੍ਹਾਂ ਜਿਹੜਾ ਸਟੈਟਿਸਟੀਕਲ ਜੈਨੋਸਾਈਡ ਹੈ, ਹੁਣ ਕਹਿਣ ਨੂੰ ਜੇ ਤੁਸੀਂ ਕਿਸੇ ਨਾਲ ਵੀ ਜਿਹਨੇ ਸਿੱਖ ਲੀਗਰ ਜਾਂ ਬਣ ਜਾ ਰਿਹਾ ਸਿੱਖਾਂ ਦੇ ਵਿੱਚ ਕੰਮ ਕੀਤਾ, ਉਹ ਕਹਿਣਗੇ ਜੀ ਉਹਨਾਂ ਦੀ ਆਬਾਦੀ 8 ਕਰੋੜ ਹੈ, 10 ਕਰੋੜ ਹੈ। ਮੈਂ ਕਿਹਾ ਭਾਈ ਦੱਸੋ ਤੁਸੀਂ ਨਜ਼ਰ ਕਿੱਥੇ ਆਉਂਦੀ ਹੈ? ਕਹਿਣ ਨੂੰ ਠੀਕ ਹੈ, ਅਸੀਂ ਵੀ ਮੰਨ ਸਕਦੇ ਹਾਂ ਕਿ ਬਈ ਜ਼ਰੂਰ ਉਹ ਟਰਾਈਬਲ ਹੋਣਗੇ, ਕਿਉਂਕਿ ਉਹਨਾਂ ਨੇ ਸਟੈਟਿਸਟਿਕਲੀ ਉਹਨਾਂ ਨੂੰ ਨਾ ਕਦੇ ਉਹਨਾਂ ਨੇ ਆਣ ਦਿੱਤਾ ਹੈ ਸਿੱਖ ਖਾਨੇ 'ਚ, ਅਤੇ ਨਾ ਹੀ ਸ਼ਾਇਦ ਉਹਨਾਂ ਤੱਕ ਕਿਸੇ ਨੇ ਪਹੁੰਚ ਕੀਤੀ ਵੀ ਤੁਸੀਂ ਸਿੱਖ ਲਿਖਾਓ। ਜੇ ਲਿਖਾਉਂਦੇ ਵੀ ਹੋਣਗੇ ਅਤੇ ਲਿਖਣ ਵਾਲੇ ਤਾਂ ਅਲਟੀਮੇਟਲੀ ਉਹੀ ਬੈਠੇ ਨੇ। ਜਿਵੇਂ ਪੰਜਾਬ ਦੇ ਵਿੱਚ ਜਦੋਂ 61 ਦੀ ਮਰਦਮਸ਼ੁਮਾਰੀ ਵੇਲੇ ਹੋਏ, ਜਦੋਂ ਅਨਪੜ੍ਹ ਲੋਕਾਂ ਦੇ ਕੋਲ ਉਹ ਜਾਂਦੇ ਸੀ ਘਰਾਂ 'ਚੋਂ, ਕਹਿੰਦੇ ਸੀ ਬੋਲੀ ਕਿਹੜੀ, ਉਹ ਕਹਿੰਦੇ ਸੀ ਪੰਜਾਬੀ। ਅਤੇ ਜਿਹੜੇ ਲਿਖਣ ਵਾਲੇ ਨੇ, ਉਹ ਜਿਹੜੇ ਲਿਆਂਦੇ ਹੋਏ ਸੀ ਯੂਪੀ ਬਿਹਾਰ ਦੇ ਮਾਸਟਰ ਔਰ ਦੂਜੇ ਹਿੰਦੀ ਲਿਖਦੇ ਸੀ, ਉਹਨਾਂ ਨੇ ਕਿਹੜਾ ਉਹਨਾਂ ਤੋਂ ਚੈੱਕ ਕਰਨਾ। ਸੋ ਇਹ ਵੀ ਜਿਹੜਾ ਸਟੈਟਿਸਟੀਕਲ ਜੈਨੋਸਾਈਡ ਦੀ ਲਾਈਨਸ, ਉਹ ਵੀਰ ਗੁਰਚਰਨ ਸਿੰਘ ਬਹੁਤ ਸੁਲਝੇ ਹੋਏ ਔਰ ਅਕਸਰ ਜਿਹੜੇ ਇੰਟਰਨੈਸ਼ਨਲ ਪਬਲੀਕੇਸ਼ਨਸ ਨੂੰ ਵੀ ਦੇਖਦੇ ਨੇ, ਕੋਈ ਨਾ ਕੋਈ ਯੂਜ਼ਫੁਲ ਸਟੋਰੀ ਜਿਹੜੀ ਉਹਨਾਂ ਨੂੰ ਲੱਗੇ ਉਹ ਭੇਜ ਦਿੰਦੇ ਨੇ। ਔਰ ਇਸ ਵਾਰ ਵੀ ਬੇਸ਼ੱਕ ਉਹਨਾਂ ਦੀ ਪਿੱਛੇ ਸਿਹਤ ਥੋੜ੍ਹੀ ਢਿੱਲੀ ਵੀ ਰਹੀ, ਲੇਕਿਨ ਜਦੋਂ ਉਹਨਾਂ ਨੂੰ ਹਾਲਾਂ ਲਾਸਟ ਮਿਨਟ ਹੀ ਪਤਾ ਲੱਗਿਆ ਮੇਰੇ ਆਉਣ ਦਾ, ਉਹ ਦੀਵਾਨ 'ਚ ਵੀ ਆਏ ਔਰ ਬੜੀ ਜਿਵੇਂ ਉਹ ਮੁਹੱਬਤ ਕਰਦੇ ਨੇ ਕੌਜ਼ ਦੇ ਨਾਲ ਵੀ, ਸਾਡੇ ਨਾਲ ਵੀ, ਕਿਉਂਕਿ
ਉਹਨਾਂ ਨੇ ਜਿਹੜਾ ਲਿਬਰਲੀ ਕੰਟਰੀਬਿਊਟ ਕੀਤਾ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਨਾਲ ਦੀ ਨਾਲ ਉਹਨਾਂ ਸਾਰੇ ਵਿਊਅਰਸ ਦਾ ਵੀ, ਕਿਉਂਕਿ ਸਾਡੇ UK ਔਰ ਯੂਰਪ ਟ੍ਰਿਪ ਤੋਂ ਬਾਅਦ ਕਾਫੀ ਵੱਡੀ ਗਿਣਤੀ ਦੇ ਵਿੱਚ ਯੂਰਪ 'ਚੋਂ UK 'ਚੋਂ ਸਾਡੇ ਨਾਲ ਵਿਊਅਰ ਜੁੜੇ ਨੇ, ਔਰ ਆਲਮੋਸਟ ਜਦੋਂ ਤੱਕ ਪ੍ਰੋਗਰਾਮ ਮੁੱਕਦਾ ਹੈ ਕਈ ਵਾਰ 3000 ਤੋਂ ਜ਼ਿਆਦਾ ਜਿਹੜੇ ਨੇ ਉਹ ਲਾਈਵ ਉਹਨੂੰ ਦੇਖ ਰਹੇ ਹੁੰਦੇ ਨੇ। ਸੋ ਬਹੁਤ ਸਾਰਿਆਂ ਦੇ ਕਮੈਂਟ ਵੀ ਹੁੰਦੇ ਨੇ। ਅਸੀਂ ਹਾਲਾਂ ਇੱਕ ਸਟੇਜ ਦੇ ਉੱਤੇ ਕਮੈਂਟ ਉਹਨਾਂ ਦੇ ਪੜ੍ਹਦੇ ਵੀ ਸੀ, ਹੁਣ ਜਿਹੜੇ ਲਾਈਵ ਹੁੰਦੇ ਨੇ ਉਹ ਤਾਂ ਅਸੀਂ ਪੜ੍ਹਦੇ ਹਾਂ, ਲੇਕਿਨ ਜੋ ਹੀ ਪ੍ਰੋਗਰਾਮ ਖਤਮ ਹੁੰਦਾ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਉੱਤੇ ਹੁੰਦੇ ਨੇ। ਅਸੀਂ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ, ਔਰ ਅਸੀਂ ਅਗੇਨ ਅਪੀਲ ਵੀ ਕਰਾਂਗੇ ਕਿ ਸਾਡਾ ਮਕਸਦ TV 84 ਦਾ ਵੀ ਔਰ ਉਸ ਦੇ ਇਹ ਜਿਹੜਾ ਫਲੈਗ ਬੀਰਰ ਪ੍ਰੋਗਰਾਮ ਸੱਚੋ ਸੱਚ ਹੈ, ਉਹ ਕੌਮ ਦੇ ਘਰ ਬਣਾਉਣ ਦੀ ਗੱਲ ਨੂੰ, ਕੌਮੀ ਸਨੇਹ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ। ਬਹੁਤ ਸਾਰੀਆਂ ਰੈਸਟ੍ਰਿਕਸ਼ਨਸ YouTube ਦੀਆਂ ਨੇ, ਫਾਇਰ ਵਾਲਸ ਖੜੀਆਂ ਕੀਤੀਆਂ ਹੋਈਆਂ ਨੇ ਵਿਦਨ ਇੰਡੀਆ। ਉਹ VPN ਜਾਂ ਦੂਸਰੇ ਰਾਹੀਂ ਕੋਈ ਦੇਖ ਸਕਦਾ ਹੋਏਗਾ, ਬਾਕੀ ਨਹੀਂ ਹੈ। ਲੇਕਿਨ ਜਿਨ੍ਹਾਂ ਦੇ ਕੋਲ ਵੀ ਜੇ 3-4 ਹਜ਼ਾਰ ਬੰਦਾ ਪਹਿਲੇ ਇੱਕ ਆਵਰ ਦੇ ਵਿੱਚ ਇਹ ਸਾਰੇ ਨਾਲ ਜੁੜ ਜਾਂਦਾ ਹੈ ਜਾਂ ਦੇਖਦਾ ਹੈ, ਤੇ ਜੇ ਤੁਹਾਡੇ ਕੋਲ ਆਪਣੀਆਂ ਘਰੇਲੂ ਲਿਸਟਾਂ ਨੇ ਜਿਹਦੇ ਕੋਲ 15, 20, 25 ਜੋ ਤੁਹਾਡੇ WhatsApp ਗਰੁੱਪ 'ਤੇ ਨੇ ਜਾਂ ਦੂਜੇ, ਉਹਨਾਂ ਨੂੰ ਫਾਰਵਰਡ ਕਰੋ। ਜਦੋਂ ਵੀ ਤੁਸੀਂ ਪ੍ਰੋਗਰਾਮ ਦੇਖਣ ਲੱਗਦੇ ਹੋ ਨਾਲ ਦੀ ਨਾਲ ਉਹਨੂੰ ਲਾਈਕ ਕਰੋ, ਸ਼ੇਅਰ ਕਰੋ। ਇਹਦੇ ਨਾਲ ਤੁਸੀਂ ਜਿਹੜੀ ਫਾਇਰ ਵਾਲ ਦਾ ਅਸਰ ਹੈ ਉਹਨੂੰ ਵੀ ਤੋੜਦੇ ਹੋ, ਔਰ ਮੈਕਸਿਮਮ ਲੋਕਾਂ ਤੱਕ ਇਹ ਪ੍ਰੋਗਰਾਮ ਦੇ ਰਾਹੀਂ ਕੌਮ ਦਾ ਮੈਸੇਜ ਪਹੁੰਚੇ, ਇਹ ਸਾਡਾ ਮਕਸਦ ਹੈ। ਸੋ ਅਸੀਂ ਸਭ ਦਾ ਸਾਂਝੇ ਤੌਰ 'ਤੇ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰਿਆਂ ਦੇ ਬਹੁਤ ਪਿਆਰੇ ਮੈਸੇਜ ਹੁੰਦੇ ਨੇ। ਇਹ ਮੈਂ ਜ਼ਰੂਰ ਦੱਸਦੇ ਹਾਂ ਕਿ ਤੁਹਾਡੇ ਮੈਂ ਮੈਸੇਜ ਜ਼ਰੂਰ ਪੜ੍ਹਦਾ ਜਿਹੜੇ ਵੀ ਪਿਛਲੇ 24 ਘੰਟੇ 'ਚ ਆਏ ਹੁੰਦੇ ਨੇ ਪ੍ਰੋਗਰਾਮ 'ਚ ਆਉਣ ਤੋਂ ਪਹਿਲਾਂ, ਤਾਂ ਕਿ ਉਹਦੇ ਲਈ ਕਈ ਵਾਰ ਲਿਖਣ ਵੇਲੇ ਕੋਈ ਸਪੈਲਿੰਗ ਮਿਸਟੇਕ ਵੀ ਹੁੰਦੀ ਹੈ ਹੈਡਲਾਈਨ 'ਚ, ਉਹ ਵੀ ਸਾਡੇ ਵਿਊਅਰ ਜਿਹੜੇ ਨੇ ਉਹ ਕਰੈਕਟ ਕਰਵਾਉਂਦੇ ਨੇ। ਅਸੀਂ ਆਪਣੀ ਫਿਰ ਟੈਕਨੀਕਲ ਟੀਮ ਤੱਕ ਉਹਨਾਂ ਦਾ ਮੈਸੇਜ ਵੀ ਪਹੁੰਚਾਉਂਦੇ ਹਾਂ। ਸੋ ਸਾਡੇ ਕੋਲ ਕੋਈ ਵੱਡੀਆਂ ਰਿਸਰਚ ਟੀਮਾਂ ਨਹੀਂ ਨੇ। ਹੁਣ ਮੈਂ ਦੇਖਦਾ ਵੀ ਈਵਨ ਜਿਹੜੇ ਪਾਕਿਸਤਾਨ ਦੇ ਉੱਥੋਂ ਇੱਥੇ ਆ ਕੇ ਬੈਠੇ ਯੂਟਿਊਬਰ ਜਾਂ ਦੂਜੇ ਨੇ, ਉਹਨਾਂ ਦੀਆਂ ਵੀ ਆਪਣੀਆਂ 2-2, 4-4 ਬੰਦਿਆਂ ਦੀਆਂ ਰਿਸਰਚ ਟੀਮਸ ਨੇ। ਸੋ ਸਾਡੇ ਕੋਲ ਤਾਂ ਜਾਂ ਜੋ ਵੀ ਸਾਧਨ ਹੈ ਸਾਡੇ ਵਿਊਅਰ ਹੀ ਨੇ, ਔਰ ਅਸੀਂ ਇਹ ਅਪੀਲ ਵੀ ਕਰਾਂਗੇ ਕਿ ਭਾਈ ਜਿਹੜੀ ਕਹਾਣੀ ਤੁਹਾਨੂੰ ਦਿਲਚਸਪ ਲੱਗਦੀ ਹੈ, ਜਿਹੜਾ ਤੁਹਾਨੂੰ ਲੱਗਦਾ ਹੈ ਕਿ ਭਾਈ ਇਹ ਸਿੱਖ ਨੁਕਤਾ ਨਿਗਾਹ ਤੋਂ ਇਸ ਦੀ ਚਰਚਾ ਹੋਣੀ ਚਾਹੀਦੀ ਆ, ਉਹ ਤੁਸੀਂ ਸਾਨੂੰ ਭੇਜੋ। ਮੋਸਟ ਵੈਲਕਮ ਅਸੀਂ ਕਰਦੇ। ਗੱਲ ਜਿਵੇਂ ਜਦੋਂ ਅੱਜ ਇਹ ਖਬਰ ਚੱਲ ਰਹੀ ਸੀ CBC ਦੇ ਉੱਤੇ ਵੀ, ਔਰ ਬਲੂਮਬਰਗ ਨੇ ਵੀ ਇਹਨੂੰ ਕਵਰ ਕੀਤਾ, ਤੇ ਇੱਕ ਵੀਰ ਦੀ ਕਾਲ ਆਈ, ਉਹ ਕਹਿੰਦਾ ਜੀ ਜਸਟਿਨ ਟਰੂਡੋ ਤਾਂ ਕਮਾਲ ਕਰੀ ਜਾਂਦਾ। ਤੇ ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਇਸ ਦੇ ਉੱਤੇ, ਔਰ ਇਵੇਂ ਹੀ ਸੰਤੋਖ ਸਿੰਘ ਭਾਊ ਜੀ ਨਾਲ ਵੀ ਗੱਲ ਹੋ ਰਹੀ ਸੀ, ਤੇ ਮੈਂ ਉਹਨਾਂ ਦੀ ਨਜ਼ਮਾਂ ਦੀ ਤਾਰੀਫ ਕਰਦਿਆਂ ਇਹ ਕਿਹਾ, ਤੇ ਉਹ ਕਹਿੰਦਾ ਵੀ ਮੈਂ ਸੋਚਦਾ ਵੀ ਇੱਕ ਹੁਣ ਮੈਂ ਜਸਟਿਨ ਟਰੂਡੋ ਦਾ ਵੀ ਨਜ਼ਮ ਲਿਖਾਂ। ਮੈਂ ਕਿਹਾ ਜੀ ਇਹ ਬੜਾ ਜ਼ਰੂਰੀ ਹੈ ਜਿਹੜਾ ਕੰਮ ਜਸਟਿਨ ਟਰੂਡੋ ਨੇ ਕਰ ਦਿੱਤਾ ਹੈ ਸਾਡੇ ਲਈ। ਔਰ ਮੈਂ ਕਿਹਾ ਜੇ ਈਵਨ ਜਗਮੀਤ ਸਿੰਘ ਵੀ ਪ੍ਰਾਈਮ ਮਿਨਿਸਟਰ ਹੁੰਦਾ ਤੇ ਉਹ ਵੀ ਇਵੇਂ ਨਹੀਂ ਸੀ ਕਰ ਸਕਦਾ, ਕਿਉਂਕਿ ਜਦੋਂ ਕੋਈ ਮਾਈਨੋਰਿਟੀ 'ਚੋਂ ਬਣਦਾ ਉਹਨੂੰ ਤਾਂ ਹਮੇਸ਼ਾ ਮੈਜੋਰਿਟੀ ਦਾ ਹੀ ਫਿਕਰ ਰਹਿੰਦਾ ਹੈ ਕਿ ਬਈ ਇਹ ਨਾ ਹੋਏ ਕਿ ਬਈ ਇਹ ਲੱਗੇ ਕਿ ਸਾਡਾ ਐਟੀਟਿਊਡ ਪਾਰਟੀਸਨ ਹੈ। ਔਰ ਜਿਸ ਸਿਸਟਮੈਟਿਕ ਅੰਦਾਜ਼ 'ਚ ਪਹਿਲਾਂ ਤਾਂ ਜਿਵੇਂ ਇਹਨਾਂ ਨੇ ਇੰਡੀਅਨ ਮੀਡੀਆ ਨੇ ਔਰ ਇੰਡੀਅਨ ਸਿਸਟਮ ਨੇ ਰਿਡੀਕਿਊਲ ਕੀਤਾ, ਕਰੈਕਟਰ ਅਸੈਸੀਨੇਸ਼ਨ ਕੀਤੀ, ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਨੀਂਦ 'ਚੋਂ ਉੱਠ ਕੇ ਜਸਟਿਨ ਟਰੂਡੋ ਨੇ ਜਿਹੜਾ ਉਹ 18 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਭਾਰਤ ਨੂੰ ਦੋਸ਼ ਦੇ ਦਿੱਤਾ। ਨਹੀਂ, ਬਿਲਕੁਲ ਸਟੀਕ ਜਾਣਕਾਰੀ ਜਿਹੜੀ ਉਹਨਾਂ ਨੇ RCMP ਰਾਹੀਂ ਵੀ ਕਲੈਕਟ ਕੀਤੀ, ਸੀਸਸ ਜ਼ਾਹਰ ਹੈ ਔਰ ਅਮਰੀਕਨ ਮੇਨ ਇਨਪੁਟ, ਔਰ ਕੱਲੀ ਇਹ ਇੰਟੈਲੀਜੈਂਸ ਗੈਦਰਿੰਗ ਨਹੀਂ, ਈਵਨ ਸਿਗਨਲਿੰਗ ਜਿਹੜਾ ਜਿਹਦੇ ਰਾਹੀਂ ਉਹਨਾਂ ਨੇ ਕੀਤਾ। ਔਰ ਇਹ ਜਾਣਕਾਰੀ ਸਿਰਫ ਪਹਿਲਾਂ ਤਾਂ ਲੱਗਦਾ ਸੀ ਕਿ ਵੀ ਵਿਦਨ ਜਿਹੜੇ ਇਹਨਾਂ ਨੇ ਗੈਂਗਸਟਰ ਹਾਇਰ ਕੀਤੇ ਲਿਆਂਦੇ, ਉਹਨਾਂ ਨੂੰ ਜਿਹੜੀਆਂ ਸਪਾਰੀ ਜਾਂ ਦਿੱਤਾ ਕਿਲਿੰਗ ਦੇ ਲਈ ਜੋ ਵੀ ਉਸ ਦੇ ਉੱਤੇ ਹੀ ਜਾਣਕਾਰੀ ਹੈ। ਫਿਰ ਇਹ ਲੱਗਾ ਕਿ ਵੀ ਇਹਨਾਂ ਦੀ ਪਹੁੰਚ ਇਸ ਲੈਵਲ 'ਤੇ ਹੈ ਕਿ ਵੀ ਇਹਨਾਂ ਨੇ ਜਦੋਂ ਇਹਨਾਂ ਦੇ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਬੰਦੇ ਇੱਕ ਦੂਜੇ ਨਾਲ ਕਮਿਊਨੀਕੇਟ ਕਰ ਰਹੇ ਸੀ ਜਾਂ ਪਲਾਨ ਕਰ ਰਹੇ ਸੀ, ਉਹਨੂੰ ਉਹਨਾਂ ਦੀ ਸਰਵੇ ਟੀਮਸ ਨੇ ਜਾਂ ਉਹਨਾਂ ਦੀਆਂ ਇੰਟੈਲੀਜੈਂਸ ਟੀਮਸ ਨੇ ਕੀਤਾ। ਪਰ ਹੁਣ ਤਾਂ ਇਹਨਾਂ ਦੀ ਇਹ ਕਮਾਲ ਇਸ ਲੈਵਲ 'ਤੇ ਹੈ ਕਿ ਬਈ ਉਹਨਾਂ ਨੇ ਹੋਮ ਮਿਨਿਸਟਰ ਅਮਿਤ ਸ਼ਾਹ ਜਿਹੜਾ ਸਿੱਧੇ ਤੌਰ ਦੇ ਉੱਤੇ ਡਾਇਰੈਕਟ ਕਰ ਰਿਹਾ ਜੋ ਕੈਨੇਡਾ ਦੇ ਵਿੱਚ ਸਿੱਖਾਂ ਦੇ ਖਿਲਾਫ ਵਾਇਲੈਂਸ, ਉਹ ਹਿੰਸਾ ਹੋਏ ਜਿਹਨੂੰ ਹੋਮੀਸਾਈਡ ਅਸੀਂ ਕਹਿੰਦੇ ਹਾਂ, ਉਹ ਫਰੋਤੀਆਂ ਹੋਣ, ਗੈਂਗਸਟਰ ਪਾਰਟ ਹੋਏ,
ਉਹ ਸਿੱਧੇ ਤੌਰ 'ਤੇ ਅਮਿਤ ਸ਼ਾਹ ਨੂੰ ਜਿਹੜਾ ਹੈ ਉਸ ਦੀ ਜਾਣਕਾਰੀ ਵੀ ਇਹਨਾਂ ਨੇ ਜਿਹੜੀ ਹੈ ਉਹ ਮੁਹੱਈਆ ਕੀਤੀ ਜਾਂ ਕੋਰਟ ਦੇ ਵਿੱਚ ਆਏਗੀ ਡੀਟੇਲ ਦੇ ਵਿੱਚ। ਪਰ ਜਿਸ ਗੱਲ ਦਾ ਇੰਕਸ਼ਾਫ 14 ਅਕਤੂਬਰ ਦੀ ਜਿਹੜੀ ਪ੍ਰੈਸ ਕਾਨਫਰੰਸ ਜਿਹਦੇ 'ਚ ਸੀਸਸ ਦੇ ਡਾਇਰੈਕਟਰ ਔਰ ਫੋਰਨ ਮਿਨਿਸਟਰ ਔਰ ਜਸਟਿਨ ਟਰੂਡੋ ਥੈਂਕਸ ਗਿਵਿੰਗ ਵਾਲੇ ਦਿਨ ਜੋ ਉਹਨਾਂ ਨੇ ਇੰਕਸ਼ਾਫ ਕੀਤੇ ਸੀ, ਵਾਸ਼ਿੰਗਟਨ ਪੋਸਟ ਨੇ ਆਪਣੀ ਸਟੋਰੀ ਬ੍ਰੇਕ ਕੀਤੀ ਸੀ ਕਿ ਜੀ ਇਸ ਦੇ ਲਈ ਜਿਹੜਾ ਕਿੰਗ ਪਿਨ ਹੈ ਜਿਹਦੇ ਹੁਕਮਾਂ ਥੱਲੇ ਹੋਇਆ ਅਮਿਤ ਸ਼ਾਹ ਹੈ ਭਾਰਤ ਦਾ ਹੋਮ ਮਿਨਿਸਟਰ, ਪਰ ਇਹਨੂੰ ਕੈਨੇਡਾ ਨੇ ਕੋਈ ਨਾ ਨਕਾਰਿਆ ਸੀ ਤੇ ਨਾ ਇਸ ਨੂੰ ਉਹਨਾਂ ਨੇ ਵੈਰੀਫਾਈ ਕੀਤਾ ਸੀ। ਹੁਣ ਜਿਹੜੀਆਂ ਡੈਮੋਕ੍ਰੇਸੀਜ਼ ਨੇ ਜਾਂ ਲੋਕਤੰਤਰ ਨੇ, ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਵੀ ਈਵਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਜਿਵੇਂ ਬੜੀ ਡਰੈਡਡ ਖੁਫੀਆ ਏਜੰਸੀ CIA ਹੈ, ਲੇਕਿਨ ਜਾਂ ਉਹਨਾਂ ਦੀ UK ਵਾਲਿਆਂ ਦੀ MI6 ਹੈ, ਲੇਕਿਨ ਇਹਨਾਂ ਸਾਰਿਆਂ ਦੇ ਉੱਤੇ ਕੁੰਡਾ ਹੈ ਔਰ ਉਹ ਕੁੰਡਾ ਸੈਨੇਟ ਮੈਂਬਰ ਪਾਰਲੀਮੈਂਟੇਰੀਅਨਸ ਉਹਨਾਂ ਦੀਆਂ ਜਿਹੜੀਆਂ ਨੈਸ਼ਨਲ ਸੇਫਟੀ ਕਮੇਟੀਜ਼ ਨੇ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਜਿਹੜਾ ਉਹ ਟੈਸਟੀਫਾਈ ਕਰਨਾ ਪੈਂਦਾ ਹੈ, ਉਹਨਾਂ ਦਾ ਬਜਟ ਕੀ ਹੋਏਗਾ, ਉਹਨਾਂ ਦੀ ਫੇਲਿੰਗ ਕਿੱਥੇ ਲਾਈ ਕਰਦੀ ਹੈ। ਹੁਣ ਜੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਪਹਿਲਾ ਅਟੈਂਪਟ ਜਿਹੜਾ ਪੈਨਸਿਲਵੇਨੀਆ ਦੇ ਵਿੱਚ ਐਡਰੈਸ ਕਰਦਿਆਂ ਹੋਇਆ, ਵਿਦਿਨ ਏ ਵੀਕ ਜਿਹੜੀ ਨੈਸ਼ਨਲ ਸਿਕਿਉਰਿਟੀ ਦੀ ਉਹ ਸਾਰੇ ਦੀ VIP ਸਿਕਿਉਰਿਟੀ ਦੇ ਇੰਚਾਰਜ ਸੀ ਉਹਨੂੰ ਰਿਜ਼ਾਈਨ ਕਰਨਾ ਪਿਆ। ਹਾਲਾਂਕਿ ਸਰਕਾਰ ਬਾਈਡਨ ਦੀ ਸੀ। ਸੋ ਮਤਲਬ ਇਹ ਹੈ ਕਿ ਵੀ ਭਾਵੇਂ ਗਰਾਊਂਡ ਲੈਵਲ 'ਤੇ ਉਹਨਾਂ ਦੇ ਆਪਰੇਟਿਵ ਕੀ ਕਰਦੇ ਨੇ ਜਾਂ ਅੰਡਰ ਕਵਰ ਏਜੰਟ ਉਹਨਾਂ ਦੇ ਕੋਵਰਟ ਆਪਰੇਸ਼ਨ ਵੀ ਕਰਦੇ ਨੇ CIA ਦੇ ਔਰ ਦੂਸਰੇ, ਲੇਕਿਨ ਅਕਾਊਂਟੇਬਿਲਿਟੀ ਹੈ, ਅਨਸਟੇਬਿਲਿਟੀ ਹੈ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦਾ ਸਿਸਟਮ ਜਿਹੜਾ ਜਿਉਂ-ਜਿਉਂ ਹੁਣ ਇਹਨਾਂ ਦੀ ਇੰਟੈਲੀਜੈਂਸ ਸ਼ੇਅਰਿੰਗ ਔਰ ਦੂਸਰੀ ਪੋਲੀਟੀਕਲ ਬਰੀਫਿੰਗ ਔਰ ਅਦਰਵਾਈਜ਼ ਚੱਲ ਰਿਹਾ, ਮੈਨੂੰ ਵੀ ਹੁਣ ਬਹੁਤ ਕੁਝ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋਈਆਂ ਨੇ ਕਿ ਇੱਥੇ ਐਵੇਂ ਨਹੀਂ ਹੈ ਕਿ ਵੀ ਤੁਸੀਂ ਚਾਰਜ ਲਾ ਦਿਓ ਔਰ ਉਸ ਤੋਂ ਬਾਅਦ ਤੁਸੀਂ ਐਸਕੇਪ ਕਰ ਜਾਓ, ਉਹਦਾ ਪੋਲੀਟੀਕਲ ਨਾ ਪੂਰੀਆਂ ਇਨਵੈਸਟੀਗੇਟਿਵ ਜੇ ਇਹ ਆਇਆ ਕਿ ਭਾਈ ਪਿਛਲੀਆਂ ਚੋਣਾਂ ਵੇਲੇ ਵੀ, ਉਸ ਤੋਂ ਪਹਿਲੀਆਂ ਚੋਣਾਂ ਵੇਲੇ ਵੀ ਔਰ ਕੰਜ਼ਰਵੇਟਿਵ ਪਾਰਟੀ ਔਰ ਦੂਜਿਆਂ ਦੀਆਂ ਚੋਣਾਂ ਵੇਲੇ ਵੀ ਚਾਈਨਾ ਨੇ ਇੰਟਰਫੀਅਰ ਕਰਨ ਦੀ ਕੋਸ਼ਿਸ਼ ਕੀਤੀ ਕੈਨੇਡਾ 'ਚ, ਇੰਡੀਆ ਨੇ ਕੀਤੀ ਜਾਂ ਈਰਾਨ ਦੇ ਹਵਾਲੇ ਨਾਲ ਵੀ ਸੀ, ਉਸ ਦੇ ਉੱਤੇ ਫਿਰ ਪੂਰੀ ਇਨਵੈਸਟੀਗੇਟਿਵ ਕਮੇਟੀ ਬੈਠੀ। ਉਸ ਦੇ ਸਾਹਮਣੇ ਜਿਹੜੇ ਵੀ ਸੀ ਉਹਨਾਂ ਨੇ ਦੂਸਰਿਆਂ ਨੂੰ ਵੀ ਮੌਕਾ ਦਿੱਤਾ, ਜਿਵੇਂ ਵਰਲਡ ਸਿੱਖ ਆਰਗੇਨਾਈਜੇਸ਼ਨ ਔਰ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਉਹਨਾਂ ਦੇ ਨੁਮਾਇੰਦਿਆਂ ਨੇ ਵੀ, ਔਰ ਉਸ ਕਮੇਟੀ ਦੇ ਸਾਹਮਣੇ ਆ ਕੇ ਉਹਨਾਂ ਦਾ ਸੀਸਸ ਦਾ ਹੈਡ ਇੰਟੈਲੀਜੈਂਸ ਏਜੰਸੀ ਦਾ ਵੀ ਜਿਹੜਾ ਟੈਸਟੀਫਾਈ ਕਰਦਾ ਹੈ, ਉਹਨਾਂ ਦੀ ਫੋਰਨ ਮਿਨਿਸਟਰੀ ਵੀ ਕਰਦੀ ਹੈ, ਔਰ ਈਵਨ ਜਸਟਿਨ ਟਰੂਡੋ ਆ ਕੇ ਜਿਹੜਾ ਉਸ ਕਮੇਟੀ ਦੇ ਸਾਹਮਣੇ 14 ਨੂੰ ਉਹ ਪ੍ਰੈਸ ਰਿਲੀਜ਼ ਹੋ ਸ਼ਾਇਦ 16 ਜਾਂ 17 ਨੂੰ ਸੀ ਆ ਕੇ ਜਿਹੜਾ ਉਹ ਟੈਸਟੀਫਾਈ ਕਰਦਾ। ਔਰ ਜਿਵੇਂ ਜਿਹੜੀ ਗੁਰਦੁਆਰਾ ਕੌਂਸਲ ਜਾਂ ਵਰਲਡ ਸਿੱਖ ਕੌਂਸਲ ਵਰਲਡ ਸਿੱਖ ਆਰਗੇਨਾਈਜੇਸ਼ਨ ਉਹ ਵੀ ਉਹਨੂੰ ਸਵਾਲ ਕਰਦੇ ਨੇ ਔਰ ਫੁੱਲ ਪਬਲਿਕ ਗਲੇਅਰ ਦੇ ਵਿੱਚ ਹੁੰਦਾ, ਉਹਦੇ ਪੂਰੇ ਡਾਕੂਮੈਂਟ ਰਿਕਾਰਡ ਅਵੇਲੇਬਲ ਨੇ ਕਿ ਵੀ ਤੁਸੀਂ ਕੱਲ੍ਹ ਨੂੰ ਕਿਤੇ ਵੀ ਮੁੱਕਰ ਨਹੀਂ ਸਕਦੇ ਵੀ ਤੁਸੀਂ ਇਹ ਕਿਹਾ ਇਹ ਨਹੀਂ ਕਿਹਾ। ਹੁਣ ਜੇ 14 ਅਕਤੂਬਰ ਨੂੰ ਸੀਸਸ ਨੇ, ਫੋਰਨ ਮਿਨਿਸਟਰ ਨੇ ਔਰ ਜਸਟਿਨ ਟਰੂਡੋ ਨੇ ਸਿੱਧੇ ਤੌਰ ਦੇ ਉੱਤੇ ਇਸ ਚਾਰਜ ਨੂੰ ਅੱਗੇ ਤੋਰਿਆ, ਜੋ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਭਾਈ ਇਹ ਜਿਹੜੇ 6 ਨੇ ਉਹਨਾਂ ਦੇ ਡਿਪਲੋਮੈਟ ਜਿਨ੍ਹਾਂ ਦੇ ਵਿੱਚ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਹੈ, ਇਹ ਸਿੱਧੇ ਤੌਰ ਦੇ ਉੱਤੇ ਇਨਵੋਲਵ ਨੇ। ਫਿਰ ਸੀਸਸ ਦੇ ਹੈੱਡ ਜਿਹੜਾ ਡਾਇਰੈਕਟਰ ਹੈ ਉਹ ਟੈਸਟੀਫਾਈ ਕਰਦਾ ਵੀ ਜਦੋਂ ਦਾ ਇਹਨਾਂ ਨੂੰ ਕੱਢਿਆ ਕੈਨੇਡੀਅਨ ਸਿਟੀਜ਼ਨ ਮੋਰ ਸੇਫ ਨੇ। ਹੁਣ ਗੱਲ ਇੱਥੇ ਨਹੀਂ ਮੁੱਕੀ, ਉਹਨਾਂ ਦੀ ਜੋ ਕੁਛ ਵੀ ਸਾਹਮਣੇ ਇੰਟੈਲੀਜੈਂਸ ਦੇ ਹਵਾਲੇ ਨਾਲ ਆ ਰਿਹਾ ਹੈ, ਇਹਨਾਂ ਦੀ ਜਿਹੜੀ ਮੇਨ ਬਾਡੀ ਜਿਹਦੇ 'ਚ ਕਿ ਜ਼ਾਹਰ ਹੈ ਕਿ ਆਪੋਜੀਸ਼ਨ ਦੇ ਜਿਹੜੇ MP ਵੀ ਬੈਠੇ ਨੇ, ਕੰਜ਼ਰਵੇਟਿਵ ਪਾਰਟੀ ਹੈ, NDP ਹੈ, ਜਿਸ ਬਾਡੀ ਨੂੰ ਇਹ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਕਮੇਟੀ ਕਹਿੰਦੇ ਨੇ। ਹੁਣ ਇਸ ਪਬਲਿਕ ਸੇਫਟੀ ਤੇ ਨੈਸ਼ਨਲ ਸਿਕਿਉਰਿਟੀ ਕਮੇਟੀ ਦੇ ਸਾਹਮਣੇ ਡਿਪਟੀ ਫੋਰਨ ਮਿਨਿਸਟਰ ਡੇਵਿਡ ਮੋਰਿਸਨ ਉਸਨੇ ਟੈਸਟੀਫਾਈ ਕੀਤਾ। ਹੁਣ ਟੈਸਟੀਫਿਕੇਸ਼ਨ ਡਾਕੂਮੈਂਟੇਸ਼ਨ ਦਾ ਉਹੀ ਹੈ ਜੋ 14 ਅਕਤੂਬਰ ਨੂੰ ਜਿਸ ਦੀ ਉਹਨਾਂ ਨੇ ਗੱਲ ਕੀਤੀ, ਜਾਂ ਉਹਨਾਂ ਦੇ ਸੀਸਸ ਦੇ ਹੈੱਡ ਨੇ ਜਿਹੜੀ ਗੱਲ ਕਹੀ ਕਿ ਵੀ ਅਲਟੀਮੇਟਲੀ ਅਸੀਂ ਬਹੁਤ ਸਾਰੀ ਐਵੀਡੈਂਸ ਹੈ, ਉਹਨਾਂ ਨੇ ਕਿਹਾ ਵੀ ਇਕੱਲੀ ਇਹ ਇੰਟੈਲੀਜੈਂਸ ਸ਼ੇਅਰਿੰਗ ਨਹੀਂ ਹੈ, ਕੰਕਰੀਟ ਐਵੀਡੈਂਸ ਹੈ ਜਿਹੜੀ ਅਸੀਂ ਟਰਾਇਲ ਦੇ ਵੇਲੇ ਕੋਰਟ ਦੇ ਵਿੱਚ ਪੇਸ਼ ਕਰਾਂਗੇ। ਪਰ ਅੱਜ ਜਿਹੜੀ ਦਿਲਚਸਪ ਗੱਲ ਜਿਹੜੀ ਅਮਿਤ ਸ਼ਾਹ ਦੇ ਹਵਾਲੇ ਨਾਲ ਹੈ, ਜਿਹੜੀ ਲੀਕ ਵਾਸ਼ਿੰਗਟਨ ਪੋਸਟ ਨੇ ਕੀਤੀ ਸੀ, ਔਰ ਜਦੋਂ ਅੱਜ ਇਹ ਟੈਸਟੀਫਿਕੇਸ਼ਨ ਹੋਈ
ਤੇ ਇਹ ਸਾਹਮਣੇ ਆਇਆ ਕਿ ਵੀ ਇਹ ਜਿਹੜੀ ਅਮਿਤ ਸ਼ਾਹ ਦੀ ਇਨਵੋਲਵਮੈਂਟ ਹੈ ਸਾਰੀਆਂ ਕਿਲਿੰਗਸ, ਇਹਦੀ ਬਰੀਫਿੰਗ ਆਲਰੇਡੀ, ਇਹ ਨਹੀਂ ਹੈ ਵੀ ਕੈਨੇਡੀਅਨ ਸੋਰਸਿਸ ਨੇ ਉਹਨਾਂ ਨੂੰ ਲੀਕ ਕੀਤਾ, ਆਲਰੇਡੀ ਅਮਰੀਕਨ ਐਡਮਿਨਿਸਟ੍ਰੇਸ਼ਨ ਰਾਹੀਂ ਜਾਂ ਅਮਰੀਕਨ ਏਜੰਸੀਆਂ ਰਾਹੀਂ ਵਾਸ਼ਿੰਗਟਨ ਪੋਸਟ ਦੇ ਕੋਲ ਸੀ। ਇਸ ਲਈ ਵਾਸ਼ਿੰਗਟਨ ਪੋਸਟ ਨੇ ਅਮਿਤ ਸ਼ਾਹ ਦਾ ਨਾਂ ਡ੍ਰੌਪ ਕੀਤਾ। ਹੁਣ ਅੱਜ ਜਿਹੜੀ ਹੀਅਰਿੰਗ ਹੁੰਦੀ ਹੈ ਔਰ ਇਸ ਦੇ ਉੱਤੇ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਹੈਡਲਾਈਨ ਨਿਊਜ਼ ਉਹਨਾਂ ਨੇ ਲਾਈ ਹੈ, ਮੈਂਬਰ ਆਫ ਮੋਦੀਜ਼ ਇਨਰ ਸਰਕਲ ਬਿਹਾਈਂਡ ਕੈਨੇਡੀਅਨ ਕ੍ਰਿਮੀਨਲ ਪਲਾਟ, official says. Mounties have alleged India is involved in widespread crimes in Canada, including murder and intimidation. और उदे थल्ले पूरी अमित शाह की फोटो लगी हुई है और उदे थल्ले फिर कैप्शन है, Indian Home Minister Amit Shah gestures as he arrives at the Parliament in New Delhi on March 2, 2020. ਇਹ ਉਹਨਾਂ ਦੀ AFP ਜਾਂ ਗੈਟੀ ਇਮੇਜਸ ਦੀ ਜਿਵੇਂ ਫਾਈਲ ਪਿਕਚਰ ਹੁੰਦੀ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਕਲੀਅਰਲੀ ਅੱਜ ਸਾਹਮਣੇ ਆ ਗਿਆ ਕਿ ਜੋ ਕੈਨੇਡਾ ਦੇ ਵਿੱਚ ਹੋਇਆ ਉਸ ਦੇ ਲਈ ਸਿੱਧੇ ਤੌਰ 'ਤੇ ਅਮਿਤ ਸ਼ਾਹ ਇਨਵੋਲਵ ਹੈ। ਔਰ ਇਹ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਡੇਵਿਡ ਮੋਰਿਸਨ ਜਿਹੜੇ ਡਿਪਟੀ ਫੋਰਨ ਮਿਨਿਸਟਰ ਨੇ, ਡਿਪਟੀ ਮਿਨਿਸਟਰ ਆਫ ਫੋਰਨ ਅਫੇਅਰਸ, ਉਹਨਾਂ ਨੇ ਟੈਸਟੀਫਾਈ ਕੀਤਾ। ਔਰ ਬਾਕੀ ਸੀਨੀਅਰ ਆਫੀਸ਼ੀਅਲਸ ਨੇ ਵੀ ਅੱਜ ਜੋ MPs ਦੇ ਸਾਹਮਣੇ ਆਏ, ਜਿਹੜੇ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਕਮੇਟੀ ਦੀ ਹੀਅਰਿੰਗ ਹੈ, ਔਰ ਇਹ ਉਹਦੇ ਜਿਹੜੇ MP ਨੇ ਉਹਨਾਂ ਨੂੰ ਸਵਾਲ ਪੁੱਛ ਰਹੇ ਨੇ ਕਿ ਵੀ ਜਿਹੜਾ RCMP ਨੇ ਸ਼ੌਕਿੰਗ ਕਲੇਮ 2 ਹਫ਼ਤੇ ਪਹਿਲਾਂ ਕੀਤਾ 14 ਅਕਤੂਬਰ ਨੂੰ ਕਿ ਇੰਡੀਅਨ ਗੌਰਮੈਂਟ ਔਰ ਉਹਨਾਂ ਦੇ ਏਜੰਟ ਜਿਹੜੇ ਨੇ ਕੰਪਲੀਸਿਟ ਨੇ ਵਾਈਡ ਸਪਰੈਡ ਕ੍ਰਾਈਮ ਜਿਹੜੇ ਕੈਨੇਡਾ 'ਚ ਹੋਏ। ਔਰ ਇਸ ਦੇ ਵਿੱਚ ਕੰਜ਼ਰਵੇਟਿਵ MP ਰੈਕੁਅਲ ਡੈਂਚੋ ਜਿਹੜਾ ਪਾਰਟੀ ਦਾ ਪਬਲਿਕ ਸੇਫਟੀ ਕ੍ਰਿਟਿਕ ਹੈ, ਕਿਉਂਕਿ ਜਿਵੇਂ UK ਦੇ ਵਿੱਚ ਸ਼ੈਡੋ ਗਵਰਨਮੈਂਟ ਹੁੰਦੀ ਹੈ, ਇੱਥੇ ਵੀ ਪੈਰਲਲ ਉਸ ਟਾਈਪ ਦਾ ਹੁੰਦਾ ਹੈ ਕਿ ਵੀ ਜੇ ਪਬਲਿਕ ਸੇਫਟੀ ਕਮੇਟੀ ਸਰਕਾਰ ਨੇ ਬਣਾਈ ਹੈ ਤੇ ਉਹਦੇ 'ਚ ਉਹਦਾ ਕ੍ਰਿਟਿਕ ਹੈ। ਉਹਨੇ ਜਦੋਂ ਇਹ ਪੁੱਛਿਆ ਕਿ ਉਹਨੇ ਹੀਅਰਿੰਗ ਦੀ ਸ਼ੁਰੂਆਤ ਕੀਤੀ ਔਰ ਉਹਨੇ ਕੁਐਸਚਨਸ ਦੀ ਜਿਹੜੀ ਹੈ ਪੂਰੀ ਜਿਹੜੀ ਹੈ ਉਹ ਬਾਛੜ ਉਹਨਾਂ ਦੇ ਉੱਤੇ ਸਰਕਾਰੀ ਏਜੰਸੀਆਂ ਦੇ ਬੰਦਿਆਂ ਦੇ ਉੱਤੇ ਕੀਤੀ। ਔਰ ਉਹਦੇ 'ਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਨਿਊਜ਼ਪੇਪਰ ਹੈ ਵਾਸ਼ਿੰਗਟਨ ਪੋਸਟ, ਉਹਨੇ ਰਿਪੋਰਟ ਕੀਤਾ ਕਿ ਬਈ ਇਹ ਸਾਰਾ ਜਿਹੜਾ ਇੰਡੀਅਨ ਆਫੀਸ਼ੀਅਲਸ ਨੇ ਔਰ ਇੰਡੀਅਨ ਹੋਮ ਮਿਨਿਸਟਰ ਅਮਿਤ ਸ਼ਾਹ ਉਹਨਾਂ ਸੀਨੀਅਰ ਆਫੀਸ਼ੀਅਲ 'ਚੋਂ ਹੈ ਜਿਹਨੇ ਆਥੋਰਾਈਜ਼ ਕੀਤੀ ਇੰਟੈਲੀਜੈਂਸ ਗੈਦਰਿੰਗ ਮਿਸ਼ਨ ਤੇ ਅਟੈਕਸ ਸਿੱਖ ਸੈਪਰੇਟਿਸਟ ਦੇ ਉੱਤੇ। ਔਰ ਇਸ ਦੇ ਉੱਤੇ ਮਿਸਟਰ ਮੋਰਿਸਨ ਨੇ ਕਿਹਾ, ਇਹ ਸਵਾਲ ਪੁੱਛਿਆ ਗਿਆ ਕੰਜ਼ਰਵੇਟਿਵ MP ਵੱਲੋਂ ਕਿ ਬਈ ਉਹਨੇ ਕਿਹਾ ਵੀ ਇਹ ਵਾਸ਼ਿੰਗਟਨ ਪੋਸਟ ਨੇ ਕੀਤਾ, ਇਹ ਤੁਹਾਡਾ ਇਹਦੇ 'ਤੇ ਕੀ ਟੇਕ ਹੈ। ਉਹਦੇ 'ਚ ਮਿਸਟਰ ਮੋਰਿਸਨ ਕਹਿੰਦੇ ਨੇ, ਦ ਜਰਨਲਿਸਟ ਕਾਲਡ ਮੀ ਐਂਡ ਆਸਕਡ ਮੀ ਇਫ ਇਟ ਵਾਜ਼ ਦੈਟ ਪਰਸਨ, ਆਈ ਕਨਫਰਮਡ ਇਟ ਵਾਜ਼ ਦੈਟ ਪਰਸਨ। ਮੋਰਿਸਨ ਨੇ ਕਿਹਾ ਵੀ ਉਹਨਾਂ ਨੇ ਮੈਨੂੰ ਫੋਟੋ ਦਿਖਾਈ ਔਰ ਉਹਨਾਂ ਨੇ ਕਿਹਾ ਵੀ ਕੀ ਇਹ ਬੰਦਾ ਹੈ ਜਿਹਦੇ, ਕਹਿੰਦੇ ਮੈਂ ਹਾਂ, ਕਿਉਂਕਿ ਉਹਨੇ ਕਿਹਾ ਵੀ ਮੈਂ ਜਿਹੜਾ ਉਹਨੂੰ ਡਿਨਾਈ ਨਹੀਂ ਸੀ ਕਰ ਸਕਦਾ। ਔਰ ਇਹ ਉਹਨਾਂ ਨੇ ਅੱਗੋਂ ਕਿਹਾ ਕਿ ਇਸ ਟਿਊਜ਼ਡੇ ਦੀ, ਕਿਉਂਕਿ ਅੱਜ ਟਿਊਜ਼ਡੇ ਹੈ ਅਸੀਂ ਜਦੋਂ ਗੱਲ ਕਰ ਰਹੇ ਇਹ ਹੀਅਰਿੰਗ ਅੱਜ ਦੀ ਹੈ, ਔਰ ਇਹ ਉਹਨਾਂ ਨੇ ਕਿਹਾ ਜੀ ਕਿ ਵੀ ਅਸੀਂ ਹੁਣ ਤੱਕ ਇਹੀ ਕਹਿੰਦੇ ਰਹੇ ਹਾਂ ਕਿ ਹਾਈਐਸਟ ਲੈਵਲਸ ਆਫ ਦਾ ਇੰਡੀਅਨ ਗਵਰਨਮੈਂਟ ਦੇ ਬੰਦੇ ਇਹਦੇ 'ਚ ਇਨਵੋਲਵ ਨੇ। ਸੋ ਹੁਣ ਅਮਿਤ ਸ਼ਾਹ ਦਾ ਨਾਂ ਖੁੱਲ੍ਹ ਕੇ ਸਾਹਮਣੇ ਆਇਆ। ਇਸੇ ਤਰ੍ਹਾਂ RCMP ਦੇ ਕਮਿਸ਼ਨਰ ਮਾਈਕ ਡਿਊਮ ਉਹਨਾਂ ਨੇ ਵੀ ਟੈਸਟੀਫਾਈ ਕੀਤਾ। ਉਹਨਾਂ ਨੇ ਕਿਹਾ ਕਿ ਪੁਲਿਸ ਐਵੀਡੈਂਸ ਸ਼ੋਜ਼ Indian diplomats and consular staff collected information for the Indian government which was used to issue instructions to criminal organizations to carry out acts of violence in Canada। कि भी ये Indian diplomat भी और उन्होंने consular staff भी वो सारी जानकारी उत्थों इकट्ठी कर रहे उन्होंने की कनेडा चों और criminal gangs ਨੂੰ ਇਹ ਦਿੱਤੀ ਤਾਂ ਕਿ ਕੈਨੇਡਾ ਦੇ ਵਿੱਚ ਜਿਹੜੇ ਹਿੰਸਾ ਦੇ ਐਕਟ ਉਹ ਕਰ ਸਕਣ। ਫਿਰ ਉਹਨਾਂ ਨੇ ਕਿਹਾ ਕਿ the Mounties also have assembled evidence of credible and imminent threats to the members of South Asian community, especially members of pro-Khalistan movement seeking a separate homeland for Sikhs। ਔਰ ਇਹ ਆਲਰੇਡੀ ਅਸੀਂ ਜ਼ਿਕਰ ਕੀਤਾ ਸੀ ਕਿ 13 ਇਸ ਕਿਸਮ ਦੇ ਖਾਲਿਸਤਾਨੀ ਐਕਟਿਵਿਸਟ ਨੇ ਕੈਨੇਡਾ 'ਚ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਉਹਨਾਂ ਦੀ RCMP ਨੇ ਦਿੱਤਾ। ਉਹਨੇ ਕਿਹਾ ਕਿ ਵੀ ਅਸੀਂ ਇਸ ਦੇ ਲਈ ਵੀ ਸਾਡੇ ਕੋਲ ਕ੍ਰੈਡੀਬਲ ਐਵੀਡੈਂਸ ਹੈ ਕਿ ਕਿਵੇਂ ਜਿਹੜੇ ਪ੍ਰੋ ਖਾਲਿਸਤਾਨ ਸਿੱਖ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਥੈਂਕਸਗਿਵਿੰਗ ਮੌਕੇ ਦੇ ਉੱਤੇ 6 ਜਿਹੜੇ ਇੰਡੀਅਨ ਡਿਪਲੋਮੈਟ ਜਿਨ੍ਹਾਂ ਨੂੰ ਐਕਸਪੈਲ ਕੀਤਾ
ਔਰ ਉਹਨਾਂ ਦੇ ਵਿੱਚ ਇੰਡੀਆ ਦਾ ਜਿਹੜਾ ਚੀਫ ਐਨਵਾਇਜ਼ਰ ਹੈ ਸੰਜੇ ਕੁਮਾਰ ਵਰਮਾ, ਇਹ ਵੀ ਸ਼ਾਮਲ ਹੈ। ਔਰ ਉਹਨਾਂ ਨੇ ਕਿਹਾ ਜੀ 13 ਕੈਨੇਡੀਅਨਸ ਨੂੰ ਅਸੀਂ ਇਸ ਜਿਹੜਾ ਵਾਰਨ ਵੀ ਕੀਤਾ। ਔਰ ਇਹ ਸਾਰੇ ਤੋਂ ਬਾਅਦ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਗੱਲ ਹੈ। ਇਹ ਗੱਲ ਇਹ ਨਹੀਂ ਹੈ ਵੀ ਡਿਪਲੋਮੈਟ ਕੱਢਤੇ ਔਰ ਉਹਦੀ ਥਾਂ 'ਤੇ ਨਵੇਂ ਨਹੀਂ ਆਉਣਗੇ ਔਰ ਟ੍ਰੇਡ ਮਿਸ਼ਨ ਨਹੀਂ ਹੋਏਗਾ ਔਰ ਦੂਸਰਾ ਨਹੀਂ ਹੋਏਗਾ। ਹੁਣ ਇਹਦੇ 'ਤੇ ਜਿਹੜੀ ਕ੍ਰਿਸਪ ਕੁਐਸਚਨਸ ਆਨਸਰ 'ਚੋਂ ਨਿਕਲੇ ਕਿ ਹੁਣ ਕੰਜ਼ਰਵੇਟਿਵ MP ਡੈਂਚੋ ਪੁੱਛਦਾ ਹੈ ਵਾਈ ਡਿਡ ਦਾ ਕੈਨੇਡੀਅਨ ਇੰਟੈਲੀਜੈਂਸ ਐਪਰੇਟਸ ਗੋ ਟੂ ਵਾਸ਼ਿੰਗਟਨ ਪੋਸਟ ਵਿਦ ਦਾ ਸਟੋਰੀ implicating Modi's inner circle in the killing of Canadians without informing the Canadian public first. ਇਹ ਉਹ ਕਹਿੰਦਾ ਵੀ ਤੁਸੀਂ ਕੈਨੇਡਾ ਦੇ ਨੁਮਾਇੰਦੇ ਹੋ, ਤੁਸੀਂ ਕੈਨੇਡਾ ਦੀ ਪਬਲਿਕ ਨੂੰ ਪਹਿਲਾਂ ਜਾਣਕਾਰੀ ਕਿਉਂ ਨਹੀਂ ਦਿੱਤੀ ਇਸ ਬਾਰੇ? ਤੁਸੀਂ ਵਾਸ਼ਿੰਗਟਨ ਪੋਸਟ ਦੇ ਕੋਲ ਕਿਉਂ ਗਏ ਵੀ ਉਹਦੇ ਰਾਹੀਂ ਤੁਸੀਂ ਇਹ ਕਿਉਂ ਖਬਰ ਕਢਾਈ ਕਿ ਅਮਿਤ ਸ਼ਾਹ ਦੇ ਆਰਡਰ ਦੇ ਥੱਲੇ ਇਹ ਕਿਲਿੰਗਸ ਹੋਈਆਂ? ਉਹਦੇ ਜਿਹੜਾ ਪੈਨਲ ਰਿਸਪੌਂਸ ਆਊਟਲਾਈਨ ਹੈ ਉਹਨਾਂ ਨੇ ਕਿਹਾ ਕਿ ਪ੍ਰੀ ਐਗਜ਼ਿਸਟਿੰਗ ਇੰਟੈਲੀਜੈਂਸ, ਕਿ ਬਈ ਇਹ ਉਹਨਾਂ ਦੇ ਕੋਲ ਪਹਿਲਾਂ ਇੰਟੈਲੀਜੈਂਸ ਸੀ ਵਾਸ਼ਿੰਗਟਨ। ਉਹਨਾਂ ਨੇ ਕਿਹਾ ਵਾਸ਼ਿੰਗਟਨ ਪੋਸਟ ਹੈਡ ਪ੍ਰਾਇਰ ਇੰਟੈਲੀਜੈਂਸ implicating Amit Shah in the killing likely sourced from the US intelligence. ਕਿ ਵਾਸ਼ਿੰਗਟਨ ਪੋਸਟ ਨੂੰ ਆਲਰੇਡੀ ਅਮਰੀਕਨ ਇੰਟੈਲੀਜੈਂਸ ਨੇ ਜਿਹੜੀ ਆ ਬਰੀਫ ਕੀਤਾ ਸੀ ਵੀ ਅਮਿਤ ਸ਼ਾਹ ਇਹਦੇ ਬਿਹਾਈਂਡ ਹੈ, ਪੋਟੈਂਸ਼ੀਅਲੀ ਯੂਜ਼ਿੰਗ ਸਿਗਨਲ ਇੰਟੈਲੀਜੈਂਸ, ਕਿ ਵੀ ਇਹ ਹਿਊਮਨ ਇੰਟੈਲੀਜੈਂਸ ਨਹੀਂ ਹੈ ਜਾਂ ਡਿਸਰਪਟਡ ਕੋਈ ਫੋਨ ਕਾਲਸ ਨਹੀਂ ਨੇ, ਸਿਗਨਲ ਇੰਟੈਲੀਜੈਂਸ ਲੈਡ ਬਾਈ ਦਾ ਨੈਸ਼ਨਲ ਸਿਕਿਉਰਿਟੀ ਏਜੰਸੀ, ਕਿ ਵੀ ਉਹਨਾਂ ਦੇ ਕੋਲ ਸਿਗਨਲ ਇੰਟੈਲੀਜੈਂਸ ਰਾਹੀਂ ਇੰਟੈਲੀਜੈਂਸ ਸੀ ਕਿ ਅਮਿਤ ਸ਼ਾਹ ਦੇ ਆਰਡਰ ਥੱਲੇ ਹੋ ਰਹੀ ਹੈ। ਕੈਨੇਡੀਅਨ ਆਫੀਸ਼ੀਅਲਸ ਵਰ ਅਪਰੋਚਡ ਬਾਈ ਦਾ ਪੋਸਟ to confirm details, placing Canada in a position to either verify or stay silent on crucial information. ਕਿ ਉਹਨਾਂ ਨੇ ਵਾਸ਼ਿੰਗਟਨ ਪੋਸਟ ਨੇ ਅਪਰੋਚ ਕੀਤਾ, ਸਾਡੀ ਕ੍ਰੈਡੀਬਿਲਿਟੀ ਸੀ, ਜਾਂ ਅਸੀਂ ਡਿਨਾਈ ਕਰਦੇ ਜਾਂ ਅਸੀਂ ਜਿਹੜਾ ਇਸ ਦੇ ਉੱਤੇ ਚੁੱਪ ਰਹਿੰਦੇ, ਜਿਹੜੇ ਅਸੀਂ ਚੁੱਪ ਰਹੇ। ਹੁਣ ਇਹ ਸਾਹਮਣੇ ਆ ਰਿਹਾ ਕਿ ਕੁਝ ਚੀਜ਼ਾਂ ਜਿਹੜੀਆਂ ਇਸ ਹੀਅਰਿੰਗ ਤੋਂ ਬਾਅਦ ਹੋਰ ਵੀ ਕਲੀਅਰ ਹੋਈਆਂ ਨੇ। ਪਹਿਲਾਂ ਇਹ ਸੀ ਵੀ ਇੱਕ ਹਫ਼ਤਾ ਪਹਿਲਾਂ ਲਗਭਗ ਸਿੰਗਾਪੁਰ ਦੇ ਵਿੱਚ ਮੀਟਿੰਗ ਹੋਈ ਅਜੀਤ ਡੋਵਲ ਨਾਲ 5 ਘੰਟੇ ਦੀ। ਹੁਣ ਇਹ ਸਾਹਮਣੇ ਆਇਆ ਕਿ ਵੀ ਇਹ 12 ਅਕਤੂਬਰ ਨੂੰ ਮੀਟਿੰਗ ਹੁੰਦੀ ਹੈ, ਜਸਟ 2 ਦਿਨ ਬਿਫੋਰ। ਔਰ ਉਹਦੇ 'ਚ ਆਇਆ ਕੈਨੇਡੀਅਨ ਆਫੀਸ਼ੀਅਲਸ ਕਨਫਰੰਟਡ ਇੰਡੀਅਨ ਰਿਪਰੈਜ਼ੈਂਟੇਟਿਵਸ ਇਨ ਸਿੰਗਾਪੁਰ ਵਿਦ ਕੰਕਰੀਟ ਐਵੀਡੈਂਸ। ਜਦੋਂ ਉਹਨੂੰ ਅਜੀਤ ਡੋਵਲ ਨੂੰ ਮਿਲੇ ਉਹਨਾਂ ਨੇ ਐਵੀਡੈਂਸ ਰੱਖੀ ਵੀ ਆ ਤੁਹਾਡੇ ਬੰਦੇ ਇਨਵੋਲਵ ਨੇ ਸਾਰੇ। ਉਹਨਾਂ ਨੇ ਕਿਹਾ ਇੰਡੀਆਜ਼ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਰਿਸਪੋਂਡਡ that India would categorically deny any connection to Niger's murder or any violence in Canada irrespective of the evidence present. ਉਹਨਾਂ ਨੇ ਕਿਹਾ ਜੀ ਚੱਕੋ ਆਪਣੀਆਂ ਫਾਈਲਾਂ, no matter ਤੁਸੀਂ ਕੀ ਸਾਨੂੰ ਜਿਹੜੀ ਹੈ ਉਹ ਸਬੂਤ ਦਿੱਤੇ ਨੇ, ਅਸੀਂ ਕਦੇ ਨਹੀਂ ਮੰਨਾਂਗੇ ਵੀ ਅਸੀਂ ਨਿਜਰ ਨੂੰ ਮਾਰਿਆ, ਗੈਟ ਆਊਟ। ਇਹ ਮਤਲਬ ਉਹਨਾਂ ਦਾ 1 ਅਕਤੂਬਰ 12 ਨੂੰ ਸਿੰਗਾਪੁਰ 'ਚ ਇਹ ਫਲਾਈ ਕਰਕੇ ਜਾਂਦੇ ਨੇ। ਉੱਥੇ ਸਿੰਗਾਪੁਰ 'ਚ ਇੰਡੀਆ ਦੇ ਤਾਂ ਵਿਸਿਨਿਟੀ 'ਚ ਆਏ ਆਲ ਦਾ ਵੇ, ਇਹ ਜਵਾਬ ਦੇ ਕੇ ਟਕੇ ਦਾ ਇਹਨਾਂ ਨੂੰ ਉਹ ਤੋੜ ਦਿੰਦਾ ਜੀ। ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਹੀ ਨਹੀਂ ਵੀ ਇਹ ਹਾਲਾਂਕਿ ਖੁਫੀਆ ਮੀਟਿੰਗ ਸੀ, ਲੇਕਿਨ 13 ਅਕਤੂਬਰ ਨੂੰ ਦਾ ਡੇ ਆਫਟਰ ਦਾ ਸਿੰਗਾਪੁਰ ਮੀਟਿੰਗ ਇੰਡੀਅਨ ਆਫੀਸ਼ੀਅਲਸ ਕੰਟੀਨਿਊ ਟੂ ਪੁਸ਼ ਦੇਅਰ ਨੈਰੇਟਿਵ ਇਨ ਦਾ ਮੀਡੀਆ which Canada believes to be deliberate misinformation. ਹੁਣ 13 ਅਕਤੂਬਰ 12 ਨੂੰ ਇਹ ਮੀਟਿੰਗ ਹੁੰਦੀ ਹੈ ਸਿੰਗਾਪੁਰ, 13 ਨੂੰ ਉਹਨਾਂ ਨੇ ਆਪਣੇ ਜਿਹੜੇ ANI ਔਰ ਦੂਸਰੇ ਤੀਸਰੀਆਂ ਨੇ ਉਹਨਾਂ ਰਾਹੀਂ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਪਲਾਂਟ ਕਰਨੀ ਸ਼ੁਰੂ ਕਰ ਦਿੱਤੀ। ਬਿਲਕੁਲ। ਫਿਰ ਈਵਨ 14 ਅਕਤੂਬਰ ਨੂੰ ਜਦੋਂ ਉਹਨਾਂ ਨੇ ਆਫਟਰਨੂਨ ਪ੍ਰੈਸ ਕਾਨਫਰੰਸ ਕੀਤੀ, ਸਕੈਜੂਲਡ ਮੀਟਿੰਗ ਸੀ ਜਿਹਨੂੰ ਜ਼ਾਹਰ ਹੈ ਕੈਨੇਡਾ 'ਚ ਸ਼ੈਡਿਊਲ ਕਿਹਾ ਜਾਂਦਾ ਹੈ, ਸ਼ੈਡਿਊਲਡ ਅਸੀਂ ਸਕੈਜੂਲਡ ਕਹਿੰਦੇ ਹਾਂ ਅਮਰੀਕਨ ਇੰਗਲਿਸ਼। 14 ਨੂੰ ਲੇਕਿਨ ਉਹਨਾਂ ਨੇ ਕਿਹਾ ਮਿਸਡ ਮਲਟੀਪਲ ਮੀਟਿੰਗ ਰਿਕੁਐਸਟ ਐਂਡ ਗੋਇੰਗ ਪਬਲਿਕ। Canada was repeatedly let down by the Indian government from August 2023 through October 14, 2024. ਅਗਸਤ ਤੋਂ ਇਹ ਲੱਗੇ ਹੋਏ ਸੀ ਵੀ ਆਹ ਐਵੀਡੈਂਸ ਹੈ, ਇਹਨੂੰ ਆਪਾਂ ਹੈਂਡਲ ਕਰ। ਉਹਨਾਂ ਨੇ ਕਿਹਾ ਅਗਸਤ ਲੰਘ ਗਿਆ, ਸਤੰਬਰ ਲੰਘ ਗਿਆ, ਅਕਤੂਬਰ 14 ਤੱਕ ਜਿਹੜਾ ਹੈ ਇਹ ਸਾਨੂੰ ਰਨ ਅਰਾਊਂਡ ਦੇ ਰਹੇ ਸੀ, ਲੈਟ ਡਾਊਨ ਕਰ ਰਹੇ ਸੀ। ਦਿਸ ਪੈਟਰਨ ਆਫ ਮਿਸਡ ਕਮਿਊਨੀਕੇਸ਼ਨਸ ਲੈਡ ਕੈਨੇਡਾ ਟੂ ਪ੍ਰੋਸੀਡ ਵਿਦ ਇਟਸ ਪਲਾਨ ਟੂ ਰਿਲੀਜ਼ ਦਾ ਇੰਟੈਲੀਜੈਂਸ ਪਬਲਿਕਲੀ after waiting in vain for a scheduled call with India on the morning of October 14. With no follow-up from Canada, Canada decided to make the matter public. ਉਹਨਾਂ ਨੇ ਕਿਹਾ ਅਗਸਤ ਤੋਂ ਇਹ ਸਾਨੂੰ ਲੈਟ ਡਾਊਨ ਕਰ ਰਹੇ ਸੀ।
14 ਨੂੰ ਮਾਰਨਿੰਗ ਦੇ ਵਿੱਚ ਸਕੈਜੂਲਡ ਸੀ, ਉਹਨਾਂ ਨੇ ਕਾਲ ਵੀ ਨਹੀਂ ਕੀਤਾ ਔਰ ਅਸੀਂ ਦੈਨ ਡਿਸਾਈਡ ਔਰ 13 ਨੂੰ ਉਹਨਾਂ ਨੇ ਆਪਣੇ ਮੀਡੀਆ ਰਾਹੀਂ ਮਿਸਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਪਲਾਂਟ ਕੀਤੀ। ਉਹਨਾਂ ਨੇ ਕਿਹਾ ਵੀ ਇਹਨਾਂ ਦਾ ਹੁਣ ਝੱਗਾ ਜਿਹੜਾ ਉਹ ਚੁੱਕ ਦਿਓ। ਫਿਰ ਉਹਨਾਂ ਨੇ ਕਿਹਾ ਕਿ ਭਾਈ ਕੈਨੇਡਾ ਸਟ੍ਰੈਟੇਜਿਕ ਚੋਇਸ ਆਫ ਵਾਸ਼ਿੰਗਟਨ ਪੋਸਟ, ਕੈਨੇਡਾ ਆਪਟਡ ਫॉर ਵਾਸ਼ਿੰਗਟਨ ਪੋਸਟ ਟੂ ਮੈਕਸਿਮਾਈਜ਼ ਇੰਟਰਨੈਸ਼ਨਲ ਵਿਜ਼ਿਬਿਲਿਟੀ। ਉਹਨਾਂ ਨੇ ਕਿਹਾ ਜੀ ਅਸੀਂ ਇਸ ਲਈ ਉਹਨਾਂ ਨੂੰ ਕਨਫਰਮ ਕੀਤਾ ਕਿਉਂਕਿ ਵਾਸ਼ਿੰਗਟਨ ਪੋਸਟ ਦੀ ਇੱਕ ਕ੍ਰੈਡੀਬਿਲਿਟੀ ਹੈ, ਇੰਟਰਨੈਸ਼ਨਲ ਪੇਪਰ ਹੈ ਔਰ ਅਸੀਂ ਚਾਹੁੰਦੇ ਸੀ ਕਿ ਇੰਟਰਨੈਸ਼ਨਲ ਵਿਜ਼ਿਬਿਲਿਟੀ ਨੋਇੰਗ ਦਾ ਪੋਸਟ ਪ੍ਰਾਇਰ ਇਨ ਡੈਪਥ ਕਵਰੇਜ ਆਫ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ ਐਂਡ ਗੁਰਪਤਵੰਤ ਸਿੰਘ ਪੰਨੂ ਕਿ ਉਹਨਾਂ ਨੇ ਆਲਰੇਡੀ ਵਾਸ਼ਿੰਗਟਨ ਪੋਸਟ ਨੇ ਸਿੱਖਾਂ ਦੇ ਉੱਤੇ ਖਾਸ ਤੌਰ ਤੇ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ ਦੇ ਮੁੱਦੇ ਤੇ ਬੜੀਆਂ ਡੀਟੇਲਡ ਸਟੋਰੀਜ਼ ਕੀਤੀਆਂ ਹੋਈਆਂ ਸੀ। ਦਿਸ ਚੋਇਸ ensured the gravity of Canada's concern reached the global stage ਕਿ ਅਸੀਂ ਇਹ ਚਾਹੁੰਦੇ ਸੀ ਕਿ ਜੋ ਇੰਡੀਆ ਨੇ ਇੱਥੇ ਕੀਤਾ ਇਹ ਦੁਨੀਆ ਦੇ ਲੋਕਾਂ ਨੂੰ ਪਤਾ ਲੱਗੇ ਗਲੋਬਲ ਸਟੇਜ ਨੂੰ। ਔਰ ਵਾਸ਼ਿੰਗਟਨ ਪੋਸਟ ਹੀ ਠੀਕ ਪਲੇਟਫਾਰਮ ਸੀ ਜਿਨ੍ਹਾਂ ਦੀ ਜੋ ਵੀ ਉਹਨਾਂ ਨੇ ਸਾਨੂੰ ਉਹਨਾਂ ਨੇ ਕਿਹਾ ਉਹਨਾਂ ਨੂੰ ਅਮਰੀਕਨ ਇੰਟੈਲੀਜੈਂਸ ਨੇ ਬਰੀਫ ਕੀਤਾ ਹੋਏਗਾ ਔਰ ਅਸੀਂ ਉਹਨੂੰ ਕਨਫਰਮ ਕੀਤਾ। ਦਿਸ ਚੋਇਸ ensured the gravity of Canada's concern reached the global stage, emphasizing Canada's need for transparency given India's repeated delays and denials. ਉਹਨਾਂ ਨੇ ਕਿਹਾ ਜੀ ਅਸੀਂ ਇਹ ਟਰਾਂਸਪੇਰੈਂਟਲੀ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਸੀ ਵੀ ਇੰਡੀਆ ਨੇ ਕੀ ਕੀਤਾ ਕੀ ਕਰ ਰਹੇ ਨੇ ਕਿਉਂਕਿ ਇੰਡੀਆ ਲਗਾਤਾਰਤਾ ਨਾਲ ਡਿਲੇ ਵੀ ਕਰ ਰਿਹਾ ਸੀ ਔਰ ਡਿਨਾਇਲ ਦੇ ਵਿੱਚ ਵੀ ਸੀ। ਸੋ ਅਸੀਂ ਸਮਝਦੇ ਹਾਂ ਕਿ ਹੁਣ ਇਹ ਕੇਸ ਜਿਸ ਨੌਈਅਤ ਦਾ ਬਣ ਗਿਆ ਇਹ ਮਹਿਜ਼ ਇਹ ਨਹੀਂ ਹੈ ਜੀ ਡਿਪਲੋਮੈਟ ਕੱਟ ਤੇ ਜਾਂ ਟ੍ਰੇਡ ਮਿਸ਼ਨ ਨਹੀਂ ਹੈ ਜਾਂ ਵੀਜ਼ੇ ਤੇ ਪਾਬੰਦੀ ਲੱਗ ਜਾਏਗੀ ਜਾਂ ਦੂਜੇ ਤੇ। ਹੁਣ ਇੰਡੀਅਨ ਗਵਰਨਮੈਂਟ ਨੂੰ ਐਜ਼ ਏ ਰੋਗ ਸਟੇਟ ਇੰਟਰਨੈਸ਼ਨਲੀ ਡਿਕਲੇਅਰ ਕਰਨ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲਿਜਾਣ ਔਰ ਅਕਾਊਂਟੇਬਿਲਿਟੀ ਉਹਨਾਂ ਦੀ ਔਰ ਅਲਟੀਮੇਟਲੀ ਕਿਸ ਹੱਦ ਤੱਕ ਜਾ ਕੇ ਇਹ ਜਿਹੜੀ ਇੰਡੀਅਨ ਸਟੇਟ ਹੈ ਉਹ ਸਿੱਖਾਂ ਦੇ ਖਿਲਾਫ ਜਿਹੜੀ ਇਹਨਾਂ ਨੇ ਟੋਟਲ ਵਾਰ 40 ਵਰੇ ਪਹਿਲਾਂ ਵਿੱਢੀ ਉਹਨੂੰ ਕਿਸ ਲੈਵਲ ਤੱਕ ਲੈ ਗਏ ਨੇ ਔਰ ਕਿਵੇਂ ਜਿੱਥੇ 1 ਬਿਲੀਅਨ 400 ਮਿਲੀਅਨ ਲੋਕਾਂ ਦੀਆਂ ਬੇਸਿਕ ਪ੍ਰੋਬਲਮਸ 80 ਕਰੋੜ ਤੋਂ ਜ਼ਿਆਦਾ ਕੋਲ 2 ਵੇਲੇ ਦੀ ਰੋਟੀ ਨਹੀਂ ਹੈ, ਉਹਨਾਂ ਨੂੰ 5 ਕਿਲੋ ਅਨਾਜ ਮਿਲਦਾ ਹੈ, ਕਿਸ ਕਿਸਮ ਦੇ ਚੈਲੰਜਸ ਨੇ। ਪਰ ਉਹਨਾਂ ਨੂੰ ਅਮਰੀਕਾ ਕੈਨੇਡਾ ਦੇ ਵਿੱਚ ਬੈਠਿਆਂ ਜਿਹੜੇ ਸਿੱਖਾਂ ਦੀ ਖਾਲਿਸਤਾਨ ਦੀ ਗੱਲ ਉਹ ਇੰਨੀ ਕੁ ਜਿਹੜੀ ਹੈ ਉਹਨਾਂ ਦੀਆਂ ਜੜ੍ਹਾਂ ਨੂੰ ਹਿਲਾਉਂਦੀ ਹੈ ਕਿ ਉਹਨਾਂ ਦਾ ਹੋਮ ਮਿਨਿਸਟਰ ਜਿਹੜਾ ਬਾਕੀ ਕੰਮਾਂ ਨੂੰ ਜਿਹੜਾ ਉਹ ਨਹੀਂ ਨਿਬੇੜਦਾ ਹੈ ਪਰ ਸਿੱਖ ਕਿਲਿੰਗ ਦੇ ਲਈ ਉਹ ਆਪਣੇ ਡਾਇਰੈਕਟ ਹੋਮ ਮਿਨਿਸਟਰੀ ਰਾਹੀਂ ਹਾਈ ਕਮਿਸ਼ਨਰ ਡਿਪਲੋਮੈਟ ਕੌਂਸਲੇਟ ਕਿੰਨਾ ਵੱਡਾ ਅਮਲਾ ਫੈਲਾ ਉਹਨਾਂ ਨੇ ਥੱਲੇ ਏਜੰਟ ਗੈਂਗਸਟਰ ਫਿਰੌਤੀਆਂ ਇਹ ਜਦੋਂ ਹੁਣ ਦੁਨੀਆ ਦੇ ਸਾਹਮਣੇ ਆਇਆ। ਸੋ ਇਹਨਾਂ ਦਾ ਜੋ ਇਹਨਾਂ ਨੇ ਇੰਨੇ ਵਰਿਆਂ 'ਚ ਝੂਠ ਵੇਚ ਕੇ ਇੰਡੀਆ ਦਾ ਬਰਥ ਪਲੇਸ ਆਫ ਬੁੱਧਾ ਦਾ ਬਰਥ ਪਲੇਸ ਆਫ ਗਾਂਧੀ ਯੋਗਾ ਪੀਸਫੁਲ ਲਾਰਜੈਸਟ ਡੈਮੋਕ੍ਰੇਸੀ। ਸੋ ਅੱਜ ਜਿਹੜਾ ਇੰਕਸ਼ਾਫ ਸਿੱਧੇ ਤੌਰ 'ਤੇ ਇਸ ਹੀਰਿੰਗ ਦੇ ਵਿੱਚ ਸਾਹਮਣੇ ਆਇਆ ਅਮਿਤ ਸ਼ਾਹ ਔਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। ਅਮਿਤ ਸ਼ਾਹ ਦਾ ਮਤਲਬ ਮੋਦੀ ਹੈ। ਸੋ ਹੁਣ ਇਹ ਹੈ ਕਿ ਵੀ ਇਹ ਬਿੱਲਾ ਰੰਗਾ ਦੀ ਜੋੜੀ ਕਿੱਥੇ ਬਚ ਕੇ ਜਾਏਗੀ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਤੇ ਪੈਰਾ ਦੇ ਰਿਹਾ। ਸੋ ਅਸੀਂ ਚਾਹਾਂਗੇ ਕਿ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।